ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਕ੍ਰਿਕਟ ਵਰਲਡ ਕੱਪ ਤੋਂ। ਕ੍ਰਿਕਟ ਵਰਲਡ ਕੱਪ ਦੀ ਅਨਾਉਂਸਮੈਂਟ ਹੋ ਗਈ ਹੈ। ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਬੜੀ ਵੱਡੀ ਖਬਰ ਹੈ, ਪਰ ਇਹਦੇ ਵਿੱਚ ਖਬਰ ਜਿਹੜੀ ਹੈ ਪੰਜਾਬ ਦੇ ਲਈ ਕੋਈ ਬਹੁਤੀ ਚੰਗੀ ਨਹੀਂ ਹੈ। ਸੁਣਦੇ ਹਾਂ ਵੀ ਮੋਹਾਲੀ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹ ਇਹਦੇ ਵਿੱਚੋਂ ਆਊਟ ਹੋ ਗਿਆ। ਆਊਟ ਕਿਉਂ ਕੀਤਾ ਗਿਆ? ਬਿਲਕੁਲ ਜੀ, ਇਹ ਵੱਡਾ ਸਵਾਲ ਹੈ ਕਿ ਕ੍ਰਿਕਟ ਵਰਲਡ ਕੱਪ ਹੋਵੇ, ਭਾਰਤ ਮੇਜ਼ਬਾਨ ਹੋਵੇ ਜੀ ਤੇ ਉਹਦੇ ਵਿੱਚ ਪੰਜਾਬ ਦੇ ਮੋਹਾਲੀ ਵਾਲਾ ਸਟੇਡੀਅਮ ਮੈਚ ਹੀ ਨਾ ਹੋਵੇ ਤਾਂ ਹੈਰਾਨੀ ਤਾਂ ਹੋਏਗੀ ਜੀ। ਹਾਂ ਬਿਲਕੁਲ, ਮਤਲਬ ਕਿ ਇੱਕੋ ਕਹਾਵਤ ਬਹੁਤ ਚੱਲਦੀ ਹੈ ਕਿ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇ, ਤੇ ਉਹ ਕਹਾਵਤ ਮੈਨੂੰ ਇਸ ਕ੍ਰਿਕਟ ਵਰਲਡ ਕੱਪ ਦੇ ਮੈਚਾਂ ਦੀ ਵੰਡ ਵੰਡਾਈ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਠੀਕ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਇਸ ਮੌਕੇ ਖੇਡ ਮੰਤਰੀ ਨੇ ਅਨੁਰਾਗ ਠਾਕਰ ਜੀ, ਤੇ ਇਸ ਮੌਕੇ ਭਾਰਤ ਦੀ ਕ੍ਰਿਕਟ ਨੂੰ ਚਲਾਉਣ ਵਾਲੇ ਨੇ ਅਮਿਤ ਸ਼ਾਹ ਦੇ ਮੁੰਡੇ ਜੈ ਸ਼ਾਹ ਜੀ। ਤੋ ਇਸ ਲਈ ਇਹਨਾਂ ਤਿੰਨਾਂ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਸਾਰਾ ਕੁਝ ਆਪਣੇ ਘਰਾਂ ਨੂੰ ਲੈ ਜਾਓ ਭਾਈ, ਜਿਹੜੇ ਕਹਿੰਦੇ ਨੇ ਅਸੀਂ ਭਾਈ ਭਤੀਜਾਵਾਦ ਨਹੀਂ ਪਾਲਦੇ, ਉਹਨਾਂ ਦੇ ਲਈ ਆ ਇੱਕ ਉਦਾਹਰਨ ਹੈ ਕਿ ਭਾਈ ਐਕਟੀ ਕ੍ਰਿਕਟ ਵਰਲਡ ਕੱਪ ਦਾ ਸ਼ਡਿਊਲ ਵੇਖ ਲਿਓ। ਬਕਾਇਦਾ ਤੌਰ ਦੇ ਉੱਤੇ ਜਿਹੜਾ ਐਲਾਨ ਕੀਤਾ ICCI ਨੇ ਕਿ ਭਾਈ ਇਸ ਵਾਰ ਭਾਰਤ ਕੱਲਾ ਮੇਜ਼ਬਾਨ ਹੈ ਜੀ, ਔਰ ਇਸ ਕੱਲੇ ਮੇਜ਼ਬਾਨ ਦੇ ਵਿੱਚ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਮਤਲਬ ਕਿ ਖੇਡ ਚੱਲਣਾ ਹੈ ਸਾਰਾ ਕ੍ਰਿਕਟ ਦਾ। ਸੋ ਇਸ ਦੇ ਵਿੱਚ ਜਿੰਨੇ ਵੀ ਮੈਚ ਨੇ ਉਹ 10 ਸ਼ਹਿਰਾਂ 'ਚ ਹੋਣੇ ਨੇ। ਠੀਕ ਹੈ। ਸੋ ਉਹਨਾਂ 10 ਸ਼ਹਿਰਾਂ ਦੇ ਵਿੱਚ ਮੋਹਾਲੀ ਨਹੀਂ ਹੈ, ਪਰ ਅਨੁਰਾਗ ਠਾਕਰ ਦਾ ਆਪਣਾ ਸ਼ਹਿਰ ਧਰਮਸ਼ਾਲਾ ਹੈਗਾ, ਉਹ ਸਟੇਡੀਅਮ ਹੈਗਾ ਜੀ। ਨਰਿੰਦਰ ਮੋਦੀ ਦਾ ਆਪਣਾ ਅਹਿਮਦਾਬਾਦ ਗੁਜਰਾਤ ਹੈਗਾ। ਸੋ ਇਹਦੇ ਵਿੱਚ ਪੰਜਾਬ ਦਾ ਇਹ ਕਿਉਂ ਨਹੀਂ ਆ ਲੋ? ਇਸ ਪਹਿਲੂ ਤੋਂ ਜਦੋਂ ਤੁਸੀਂ ਦੇਖਦੇ ਹੋ ਤਾਂ ਬਕਾਇਦਾ ਤੌਰ ਤੇ ਜੀ ਇਸ ਵਰਲਡ ਕੱਪ ਦਾ ਜਿਹੜਾ ਉਦਘਾਟਨ ਆ ਉਹ 5 ਅਕਤੂਬਰ ਨੂੰ ਹੋਣਾ। 5 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਇੰਗਲੈਂਡ ਦੇ ਮੈਚ ਨਾਲ ਹੋਣਾ। ਪਹਿਲਾ ਉਦਘਾਟਨੀ ਮੈਚ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ 'ਚ ਹੋਣਾ ਜੀ। ਉਸ ਤੋਂ ਬਾਅਦ ਅਹਿਮ ਮੈਚ ਜਿਹੜਾ ਮੰਨਿਆ ਜਾਂਦਾ ਕਿ ਹਾਂ ਜੀ ਬੜਾ ਸਿਖਰ ਤੇ ਹੁੰਦਾ ਹੈ, ਪੀਕ ਤੇ ਹੁੰਦਾ ਹੈ ਨਾ, ਉਹ ਜੀ ਭਾਰਤ ਬਨਾਮ ਪਾਕਿਸਤਾਨ ਹੈ। ਠੀਕ ਹੈ ਜੀ। ਜਿਹੜਾ ਭਾਰਤ ਬਨਾਮ ਪਾਕਿਸਤਾਨ 15 ਅਕਤੂਬਰ ਨੂੰ ਹੋਣਾ, ਔਰ ਇਹ ਮੈਚ ਵੀ ਅਹਿਮਦਾਬਾਦ ਨਰਿੰਦਰ ਮੋਦੀ ਸਟੇਡੀਅਮ 'ਚ ਹੋਣਾ ਜੀ। ਉਹ ਤੋਂ ਬਾਅਦ ਫਾਈਨਲ ਹੋਣਾ ਜੀ ਜਿਹੜਾ, ਉਹ ਵੀ ਨਰਿੰਦਰ ਮੋਦੀ ਸਟੇਡੀਅਮ 'ਚ ਹੋਣਾ। ਠੀਕ ਹੈ। ਸੋ ਇਸ ਲਈ ਉਦਘਾਟਨੀ ਮੈਚ ਵੀ ਤੇ ਜਿਹੜਾ ਅਹਿਮ ਮੈਚ ਆ ਪੂਰੇ ਕ੍ਰਿਕਟ ਦੇ ਵਰਲਡ ਕੱਪ ਦਾ ਭਾਰਤ ਪਾਕਿਸਤਾਨ ਵਾਲਾ ਮੈਚ ਉਹ ਵੀ, ਤੇ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਫਾਈਨਲ ਮੈਚ ਹੈ ਕ੍ਰਿਕਟ ਵਰਲਡ ਕੱਪ ਦਾ ਉਹ ਵੀ। ਤਿੰਨੋਂ ਮੈਚ ਨਰਿੰਦਰ ਮੋਦੀ ਸਟੇਡੀਅਮ 'ਚ ਹੋ ਰਹੇ ਨੇ। ਠੀਕ ਹੈ। ਹੁਣ ਆ ਜਾਓ ਜੀ ਅਨੁਰਾਗ ਠਾਕਰ। ਧਰਮਸ਼ਾਲਾ 'ਚ ਸਟੇਡੀਅਮ ਬਣਿਆ, IPL ਦੇ ਮੈਚ ਹੋਣੇ ਸ਼ੁਰੂ ਹੋਏ। ਪਿਛਲੇ ਦਿਨੀ ਟੈਸਟ ਮੈਚ ਮਿਲ ਕੇ ਵੀ ਗਵਾਉਣਾ ਪੈ ਗਿਆ ਜੀ ਕਿ ਕੁਝ ਟੈਕਨੋਲੋਜੀ ਤਕਨੀਕੀ ਚੀਜ਼ਾਂ ਦਾ ਤਬਾਦਲਾ ਕਰ ਰਹੇ ਨੇ। ਹੁਣ ਉਹ ਸਮਝ ਆਇਆ ਕਿ ਉਹ ਤਬਾਦਲਾ ਉਹ ਸਾਰਾ ਕੁਝ ਵਰਲਡ ਕੱਪ ਲਈ ਸੀ। ਪ੍ਰਵੀਨ ਜੀ, ਜਿਹੜੇ ਹੁਣ ਤੱਕ ਵਰਲਡ ਕੱਪ ਦੀ ਮੇਜ਼ਬਾਨੀ ਭਾਰਤ ਨੇ ਚਾਹੇ ਮਿਲ ਕੇ ਕੀਤੀ ਹੈ, ਚਾਹੇ ਹੁਣ ਪਹਿਲੀ ਵਾਰ ਇਕੱਲਿਆਂ ਕੀਤੀ ਆ, ਉਸ ਮੇਜ਼ਬਾਨੀ ਦੇ ਦਰਮਾਨ ਵਰਲਡ ਕੱਪ ਦੇ 4 ਮੈਚ ਮੋਹਾਲੀ ਸਟੇਡੀਅਮ 'ਚ ਹੁਣ ਤੱਕ ਹੋਏ ਨੇ। ਮੈਂ ਸਿਰਫ ਵਰਲਡ ਕੱਪ ਦੀ ਗੱਲ ਕਰ ਰਿਹਾ। ਠੀਕ ਹੈ। ਵਰਲਡ ਕੱਪ ਦੇ ਭਾਰਤ ਦੇ ਮੇਜ਼ਬਾਨੀ ਦੇ ਵਿੱਚ ਹੋਣ ਦੇ ਦੌਰਾਨ 4 ਮੈਚ ਮੋਹਾਲੀ ਸਟੇਡੀਅਮ 'ਚ ਹੋ ਚੁੱਕੇ ਨੇ। ਤੇ ਉਧਰ ਦੂਸਰੇ ਪਾਸੇ ਧਰਮਸ਼ਾਲਾ ਵਾਲੇ ਇਸ ਮੈਦਾਨ ਦੇ ਵਿੱਚ ਜਿਹਦਾ ਅਨੁਰਾਗ ਠਾਕਰ ਖੇਡ ਮੰਤਰੀ ਨਾਤੇ ਵੀ ਤੇ ਹਿਮਾਚਲ ਨਾਤੇ ਵੀ ਤੇ ਉਸ ਇਲਾਕੇ ਨਾਤੇ ਵੀ ਆਪਣੇ ਮੈਨੂੰ ਮਾਲਕ ਸਮਝਦੇ ਨੇ, ਉਹ ਸਟੇਡੀਅਮ 'ਚ ਕੁੱਲ 4 ਮੈਚ ਹੋਏ ਨੇ ਅਜੇ ਤੱਕ। ਅੱਛਾ। ਇੱਧਰ ਕ੍ਰਿਕਟ ਵਰਲਡ ਕੱਪ ਦੇ 4 ਮੈਚ ਹੋ ਚੁੱਕੇ ਨੇ ਤੇ ਦੂਸਰਿਆਂ ਤਾਂ ਗਿਣਤੀ ਹੋਣੀ, ਕੋਈ ਅਣਗਿਣਤ ਮੈਚ ਨੇ, ਚਾਹੇ IPL ਦੇ ਨੇ, ਚਾਹੇ ਵਨਡੇ ਨੇ, ਚਾਹੇ ਹੋਰ ਟੈਸਟ ਮੈਚ ਨੇ, ਹੈਨਾ। ਜਿੱਥੇ ਫਾਈਨਲ ਹੋਣਾ ਉੱਥੇ ਕੁੱਲ 4 ਹੋਏ ਨਾ। ਫਾਈਨਲ ਨਹੀਂ ਹੋਣਾ, ਫਾਈਨਲ ਅਹਿਮਦਾਬਾਦ ਗੁਜਰਾਤ ਹੋਣਾ। ਮਾਫ ਕਰਨਾ, ਇਹ ਅਨੁਰਾਗ ਠਾਕਰ ਧਰਮਸ਼ਾਲਾ ਦੇ ਸਟੇਡੀਅਮ ਦੀ ਗੱਲ ਕਰ ਰਹੇ ਨੇ ਜੀ। ਸੋ ਧਰਮਸ਼ਾਲਾ ਵਾਲੇ ਸਟੇਡੀਅਮ 'ਚ ਹੁਣ ਤੱਕ ਸਿਰਫ 4 ਵਨਡੇ ਹੋਏ ਨੇ ਤੇ ਉਹਨੂੰ ਇਸ ਵਾਰ ਸਿੱਧਾ ਹੀ 5 ਮੈਚ ਮਿਲ ਗਏ ਜੀ। ਜਿਹੜੇ ਸਟੇਡੀਅਮ 'ਚ ਹੁਣ ਤੱਕ ਸਿਰਫ 4 ਮੈਚ ਹੋਏ ਹੋਣ ਇੱਕ ਰੋਜ਼ਾ, ਉਹਨੂੰ ਵਰਲਡ ਕੱਪ ਦੇ 5 ਮੈਚ ਮਿਲ ਜਾਣ। ਔਰ ਜਿਸ ਸਟੇਡੀਅਮ ਦੇ ਵਿੱਚ ਵਰਲਡ ਕੱਪ ਦੇ ਹੀ ਸਿਰਫ 4 ਮੈਚ ਹੋ ਚੁੱਕੇ ਹੋਣ, ਇਹਨਾਂ 'ਚੋਂ 2 ਸੈਮੀਫਾਈਨਲ ਹੋਣ, ਤੇ ਉਸ ਸਟੇਡੀਅਮ ਨੂੰ ਇੱਕ ਵੀ ਮੈਚ ਨਾ ਮਿਲੇ, ਫਿਰ ਤੁਸੀਂ ਕੀ ਕਹੋਗੇ ਜਿਹਦੇ ਵਿੱਚ? ਇਹ ਸਰਕਾਰ ਦਾ ਰੇੜਕਾ ਜੀ, ਇਹ ਵਿਰੋਧਾਭਾਸ ਹੈ। ਕੀ ਇਹ ਕਿਸਾਨ ਅੰਦੋਲਨ ਦਾ ਫਲ ਹੈ? ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਟਕਰਾਏ ਉਹਦਾ ਨਤੀਜਾ, ਜਾਂ ਸੱਚਮੁੱਚ ਕੋਈ ਤਕਨੀਕੀ ਪਹਿਲੂ ਹੈ? ਤੁਸੀਂ ਹੋਰ ਇੱਕ ਪਹਿਲੂ ਤੋਂ ਸਮਝੋ ਜੀ। ਧਰਮਸ਼ਾਲਾ ਦਾ ਸਟੇਡੀਅਮ ਪੰਜਾਬ ਵਾਲੇ ਸਟੇਡੀਅਮ ਨਾਲੋਂ 4000 5000 ਬੰਦਿਆਂ ਦੀ ਕਪੈਸਿਟੀ ਘੱਟ ਰੱਖਦਾ, 4000 ਬੰਦੇ ਘੱਟ। ਠੀਕ ਹੈ।
ਮਹਾਲੀ ਸਟੇਡੀਅਮ 'ਚ 27,000 ਬੰਦੇ ਦੇ ਬੈਠਣ ਦਾ ਪ੍ਰਬੰਧ ਹੈ ਤੇ ਉੱਥੇ ਧਰਮਸ਼ਾਲਾ ਵਾਲੇ ਸਟੇਡੀਅਮ ਦੇ ਵਿੱਚ 23,000 ਬੰਦੇ ਦੇ ਬੈਠਣ ਦਾ ਪ੍ਰਬੰਧ ਹੈ। ਠੀਕ ਹੈ ਜੀ। ਤੇ ਤਾਂ ਵੀ ਸਾਨੂੰ ਮੇਜ਼ਬਾਨੀ ਨਹੀਂ ਮਿਲੀ। ਤੇ ਇਹ ਸਭ ਦੇ ਦਰਮਿਆਨ ਆ ਫਿਰ ਸਾਫ਼ ਸਮਝ ਆਉਂਦਾ ਕਿ ਗੁਜਰਾਤ 'ਚ ਮੈਚ ਕਿਉਂ ਜਾ ਰਹੇ ਨੇ ਜੀ। ਰਾਜ ਠਾਕਰ ਖੇਡ ਮੰਤਰੀ ਨੇ ਜੀ, ਜੈ ਸ਼ਾਹ ਸੈਕਟਰੀ ਨੇ ਜੀ, ਤੇ ਉਹ ਸਾਰਾ ਕੰਟਰੋਲ ਉਹਨਾਂ ਦੇ ਹੱਥ 'ਚ ਹੈ। ਸੋ ਕੀ ਇਹ ਕ੍ਰਿਕਟ ਵਰਲਡ ਕੱਪ ਹੈ ਜਾਂ 2024 ਦਾ ਪ੍ਰਚਾਰ ਹੈ, ਜਾਂ ਇਹ ਚੋਣ ਪ੍ਰਚਾਰ ਹੈ, ਜਾਂ ਇਹਨੂੰ ਰਾਜਨੀਤਿਕ ਪਹਿਲੂ ਤੋਂ। ਮੀਤ ਹੇਅਰ ਹੋਰਾਂ ਦਾ ਬਿਆਨ ਆਇਆ, ਮੀਤ ਹੇਅਰ ਕਹਿੰਦੇ ਕਿ ਅਸੀਂ ਅਪਰੋਚ ਕਰਾਂਗੇ, ਅਸੀਂ ਪਹੁੰਚ ਕਰਾਂਗੇ, ਇਹ ਪੰਜਾਬ ਨਾਲ ਧੋਖਾ ਹੈ, ਇਹ ਧੱਕਾ ਹੈ, ਇਹ ਬਦਲਾਖੋਰੀ ਹੈ। ਦਲਜੀਤ ਚੀਮਾ ਹੋਰਾਂ ਦਾ ਬਿਆਨ ਆਇਆ, ਉਹ ਕਹਿੰਦੇ ਕਿ ਤੁਹਾਡੀ ਲੱਖ ਸਰਕਾਰੀ ਲੜਾਈਆਂ ਹੋਣ ਪਰ ਉਹਦਾ ਅਸਰ ਖੇਡ ਤੇ ਥੋੜਾ ਪੈਣਾ ਚਾਹੀਦਾ। ਸੋ ਇਸ ਲਈ ਕਹਿੰਦੇ ਕਿ ਇਹ ਗਲਤ ਹੈ ਜੇਕਰ ਇਹ ਕੀਤਾ ਗਿਆ। ਸੋ ਭਾਰਤ ਪਾਕਿਸਤਾਨ 15 ਅਕਤੂਬਰ ਨੂੰ ਭਿੜਨੇ ਨੇ ਜੀ, ਤੇ 10 ਸ਼ਹਿਰਾਂ ਦੇ ਵਿੱਚ 48 ਮੈਚ ਹੋਣੇ ਨੇ ਕੁੱਲ ਇਸ ਵਰਲਡ ਕੱਪ ਦੇ। ਸੋ ਇਹਨਾਂ ਕੁੱਲ 48 ਦੇ ਵਿੱਚੋਂ 46 ਦਿਨ ਮਤਲਬ ਕਿ ਕ੍ਰਿਕਟ ਚੱਲਣਾ। ਇਹ 46 ਦਿਨਾਂ ਦੇ ਵਿੱਚ 48 ਮੈਚ ਰੱਖੇ ਗਏ ਨੇ। ਸੋ ਇਹ ਸਭ ਦੇ ਵਿੱਚੋਂ ਜਦੋਂ ਮੈਂ ਦੇਖਦਾ ਕਿ 1987 ਦੇ ਵਿੱਚ ਪਹਿਲਾ ਵਰਲਡ ਕੱਪ 1987 ਚ ਹੋਇਆ। ਠੀਕ ਹੈ ਜੀ। ਸੋ ਉਸ ਪਹਿਲੇ ਵਰਲਡ ਕੱਪ ਨੂੰ ਤਦ ਪੰਜਾਬ ਕਹਿੰਦੇ ਜੀ ਮੇਜ਼ਬਾਨੀ ਦਾ ਦਾਅਵੇਦਾਰ ਹੀ ਨਹੀਂ ਸੀਗਾ, ਕਿਉਂਕਿ ਸਟੇਡੀਅਮ ਹੀ ਨਹੀਂ ਬਣਿਆ ਸੀ ਸਾਡੇ ਕੋਲ ਜੀ। ਦੂਸਰੀ ਵਾਰ ਵਰਲਡ ਕੱਪ 1996 ਚ ਜਦੋਂ ਮਤਲਬ ਕਿ ਪੰਜਾਬ ਸ਼੍ਰੀਲੰਕਾ ਨਾਲ ਭਾਰਤ ਸ਼੍ਰੀਲੰਕਾ ਨਾਲ ਮਿਲ ਕੇ ਮੇਜ਼ਬਾਨੀ ਕਰਦਾ ਹੈ, ਭਾਰਤ ਤੇ ਸ਼੍ਰੀਲੰਕਾ, ਤਦ ਇੱਥੇ ਸੈਮੀਫਾਈਨਲ ਹੁੰਦਾ ਜੀ ਮੋਹਾਲੀ ਦੇ ਵਿੱਚ। ਉਹਦੀ ਮੇਜ਼ਬਾਨੀ ਪੰਜਾਬ ਕਰਦਾ। ਇਸੇ ਤਰ੍ਹਾਂ ਫਿਰ ਜਦੋਂ ਪਿਛਲੀ ਵਾਰ ਮਿਲ ਕੇ ਅਸੀਂ ਬੰਗਲਾਦੇਸ਼ ਨਾਲ ਤੇ ਸ਼੍ਰੀਲੰਕਾ ਨਾਲ ਮਿਲ ਕੇ ਮੇਜ਼ਬਾਨੀ ਕੀਤੀ 2011 ਚ, ਤੇ ਤਦ ਉਹ ਸੈਮੀਫਾਈਨਲ ਜਿਹੜਾ ਸੀਗਾ ਉਹ ਵੀ ਇੱਥੇ ਮਤਲਬ ਕਿ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਹੁੰਦਾ ਸਾਡਾ, ਉਹ ਇੱਥੇ ਹੁੰਦਾ ਮੋਹਾਲੀ ਦੇ ਵਿੱਚ ਜੀ ਜੀ। ਸੋ ਇਸ ਲਈ ਇਸ ਹਵਾਲੇ ਨਾਲ ਇਹਦੀ ਅਹਿਮੀਅਤ ਕਿੰਨੀ ਆ ਉਹ ਸਾਨੂੰ ਸਮਝ ਆਉਂਦੀ ਹੈ। ਪਰ ਉਹਦੇ ਬਾਵਜੂਦ ਮਤਲਬ ਕਿ ਇਹ ਪਹਿਲੂ ਅਪਣਾਇਆ ਗਿਆ ਕਿ ਨਹੀਂ, ਪੰਜਾਬ ਨੂੰ ਬਾਹਰ ਰੱਖੋ। ਸੋ ਇਹਦੇ ਵਿੱਚੋਂ ਰਾਜਨੀਤਿਕ ਮੁਸਕ ਵੀ ਮਾਰਦੀ ਹੈ। ਪਰ ਜਿਹੜੇ ਤਕਨੀਕੀ ਪਹਿਲੂ ਸਮਝਾਏ ਜਾ ਰਹੇ ਨੇ ਜੀ, ਉਹ ਦੱਸੇ ਜਾ ਰਹੇ ਨੇ ਜੀ ਕਿ ਜਿਹੜਾ ਪਹਿਲਾ ਰਾਊਂਡ ਸੀਗਾ ਉਹ ਚ 12 ਕਹਿੰਦੇ ਜੀ ਸ਼ਹਿਰ ਤੈਅ ਕੀਤੇ BCCI ਨੇ ਜਾਂ ICCI ਨਾਲ ਮਿਲ ਕੇ ਕ੍ਰਿਕਟ, ਉਹਨਾਂ ਨੇ ਕਿ ਆਪਾਂ 12 ਸ਼ਹਿਰਾਂ 'ਚ ਕਰਨਾ ਜੀ। ਕਹਿੰਦੇ ਬਕਾਇਦਾ ਤੌਰ ਤੇ 12 ਕ੍ਰਿਕਟ ਐਸੋਸੀਏਸ਼ਨਾਂ ਦੇ ਹਵਾਲੇ ਨਾਲ ਉਹਨਾਂ ਦੀ ਦਾਅਵੇਦਾਰੀਆਂ ਦੇ ਲੈ ਕੇ ਉਹਨਾਂ ਦੇ ਮੈਦਾਨ ਚੁਣੇ ਜਾ ਰਹੇ ਸੀ। ਉਹਨਾਂ 'ਚ ਅਹਿਮਦਾਬਾਦ ਪਹਿਲ ਨੰਬਰ ਤੇ, ਬੰਗਲੌਰ ਸੀ, ਚੇਨਈ ਸੀ, ਦਿੱਲੀ ਸੀ, ਮੁੰਬਈ ਸੀ, ਧਰਮਸ਼ਾਲਾ ਸੀ, ਹੈਦਰਾਬਾਦ, ਗੁਹਾਟੀ, ਕਲਕੱਤਾ, ਲਖਨਊ, ਇੰਦੌਰ, ਇਹ ਸਾਰੇ ਸ਼ਾਮਲ ਸੀ। ਇਹ 12। ਫਿਰ ਕੁਝ ਐਸੋਸੀਏਸ਼ਨਾਂ ਨੇ ਇਤਰਾਜ਼ ਜਤਾਇਆ, ਉਹਨਾਂ ਨੇ ਆਪਣੇ ਪੱਖ ਰੱਖੇ ਕਿ ਸਾਡਾ ਨਾਂ ਕਿਉਂ ਨਹੀਂ ਜੀ। ਉਹ 'ਚ ਇਤਰਾਜ਼ ਵਾਲਿਆਂ 'ਚ ਪੰਜਾਬ ਵੀ ਸੀਗਾ ਕਿ ਉਹ 'ਚ ਹੈ ਨਾ, ਉਹਦੇ ਵਿੱਚ ਮਤਲਬ ਕਿ ਇਹ ਕੁਝ ਸੂਬੇ ਆਏ ਕਿ ਭਾਈ ਸਾਡੀ ਐਸੋਸੀਏਸ਼ਨਾਂ ਨੂੰ ਕਿਉਂ ਨਹੀਂ। ਫਿਰ ਉਹਦੇ ਨਾਲ ਇਹ ਗਿਣਤੀ ਵੱਧ ਕੇ 15 ਦੀ ਹੋ ਗਈ ਕਿ 15 ਤੇ ਚਰਚਾ ਸ਼ੁਰੂ ਕਰ ਲਈ ਕਿ 15 ਸ਼ਹਿਰਾਂ 'ਚ ਆਪਾਂ ਮੈਚ ਕਰਾ ਸਕਦੇ ਹਾਂ, ਇਹਨਾਂ ਐਸੋਸੀਏਸ਼ਨਾਂ ਦਾ ਰਾਬਤਾ ਕਰੋ ਜੀ ਜੀ। ਜਦੋਂ ਰਾਊਂਡ ਫਾਈਨਲ ਹੋ ਕੇ ਲਿਸਟ ਜਾਰੀ ਹੋਈ ਤਾਂ ਉਹਦੇ ਵਿੱਚ 10 ਸ਼ਹਿਰ ਨਿਕਲੇ ਤੇ ਉਹਨਾਂ 'ਚੋਂ ਮੋਹਾਲੀ ਬਾਹਰ ਸੀ। ਤੇ ਹੁਣ ਬਹਾਨਾ ਕੀ ਬਣਾਉਂਦੇ ਆ ਜੀ, ਕਹਿੰਦੇ ਜੀ ਕਿ ਇੱਥੇ ਨਾ ਮੋਹਾਲੀ 'ਚ ਪ੍ਰਦਰਸ਼ਨ ਹੁੰਦੇ ਰਹਿੰਦੇ ਆ ਜੀ, ਪੰਜਾਬ 'ਚ ਰੋਸ ਮੁਜ਼ਾਹਰਿਆਂ ਦਾ ਡਰ ਹੈ ਜੀ, ਹੈ ਨਾ ਜੀ। ਦੂਜਾ ਕੀ ਦੱਸਿਆ, ਕਹਿੰਦੇ ਜੀ 1 ਸਾਲ 'ਚ 3 ਪ੍ਰਧਾਨ ਬਦਲ ਗਏ ਜੀ ਇਹਨਾਂ ਦੇ, ਤੇ ਇਸ ਲਈ ਕਹਿੰਦੇ ਜੀ ਸਾਨੂੰ ਟੀਮ ਤੇ ਭਰੋਸਾ ਨਹੀਂਗਾ ਕਿ ਇਹ ਕਰ ਪਾਉਣਗੇ ਕਿ ਨਹੀਂ। ਠੀਕ ਹੈ। ਤੇ ਜੀ ਦੂਜਾ ਕਹਿੰਦੇ ਇੱਕ ਇਹਨਾਂ ਦਾ ਨਵਾਂ ਸਟੇਡੀਅਮ ਬਣਨਾ, ਉਹ ਜੇ ਅਧੂਰਾ, ਉਹ ਅਧੂਰੇ ਸਟੇਡੀਅਮ 'ਚ ਥੋੜਾ ਕਿ ਅੱਧੀ ਟੀਮ ਉੱਥੇ ਖੇਡੀ ਹੁੰਦੀ ਉੱਥੇ ਖੇਡੂ, ਜਿਹੜਾ ਪੁਰਾਣਾ ਚੱਲਦਾ ਹੈ ਸਾਰਾ ਕੁਛ ਉਹ ਤਾਂ ਅਜੇ ਕਾਇਮ ਹੈ ਨਾ ਜੀ। ਤੇ ਜੀ ਐਸੋਸੀਏਸ਼ਨ ਦੇ ਪ੍ਰਧਾਨ ਬਦਲ ਗਏ, ਐਸੋਸੀਏਸ਼ਨ ਦਾ ਤੁਹਾਡੇ ਨਾਲ ਜੁਆਇੰਟ ਹੈ। ਬਿਲਕੁਲ। ਸੋ ਇਸ ਲਈ ਇਹ ਸਿਰਫ ਤੇ ਸਿਰਫ ਸਿਆਸੀ ਕਣ ਵੀ ਨਜ਼ਰ ਆਉਂਦਾ। ਔਰ ਮੈਨੂੰ ਇਹ ਜਿਸ ਕਦਰ ਮਤਲਬ ਕਿ ਮੋਦੀ ਸਟੇਡੀਅਮ 'ਚ ਪਾਕਿਸਤਾਨ ਵਾਲਾ ਮੈਚ, ਮੋਦੀ ਸਟੇਡੀਅਮ ਦੇ ਵਿੱਚ ਉਦਘਾਟਨ, ਮੋਦੀ ਸਟੇਡੀਅਮ 'ਚ ਫਾਈਨਲ ਹੈ, ਔਰ ਰਾਜ ਠਾਕਰ ਦੇ ਸ਼ਹਿਰ ਨੂੰ 5-5 ਮੈਚ ਵਰਲਡ ਕੱਪ ਦੇ। ਸੋ ਇਹ ਸਾਰਾ ਇੱਕ ਵਿਉਂਤਬੰਦੀ ਇਸ ਤਰੀਕੇ ਨਾਲ ਕੀਤੀ ਲੱਗਦੀ ਹੈ ਕਿ ਇਹਦੇ ਰਾਹੀਂ ਆਪਣਾ BJP ਦਾ ਪ੍ਰਚਾਰ ਵੀ ਹੋ ਜਾਵੇ ਤੇ ਪੰਜਾਬ ਨੂੰ ਠਿੱਬੀ ਵੀ ਲੱਗ ਜਾਵੇ। ਸੋ ਇਹ ਜੀ ਇੱਕ ਤੈਅ ਰਣਨੀਤੀ ਦੇ ਤਹਿਤ ਹਰਭਜਨ ਸਿੰਘ ਹੋਰੀ ਜਿਹੜੇ ਇਸ ਸਮੇਂ ਰਾਜ ਸਭਾ ਮੈਂਬਰ ਵੀ ਨੇ ਜੀ, ਉਹ ਜਿਹੜੇ 2011 ਦੀ ਵਰਲਡ ਕੱਪ ਟੀਮ ਦੇ ਜੇਤੂ ਟੀਮ ਦੇ ਮੈਂਬਰ ਵੀ ਨੇ ਹਾਂਜੀ, ਹੈ ਨਾ। ਤੇ ਉਹਦੇ ਨਾਲ PCA ਦੇ ਮੁੱਖ ਸਲਾਹਕਾਰ ਵੀ ਨੇ। ਠੀਕ ਹੈ ਜੀ। ਜਿਹੜਾ ਮੋਹਾਲੀ ਸਟੇਡੀਅਮ ਹੈ ਉਹਦੀ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਵੀ ਨੇ। ਉਹ ਕਹਿੰਦੇ ਖਿਡਾਰੀ ਦੇ ਨਾਤੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਐਂ ਤੁਸੀਂ ਇਸ ਵਰਲਡ ਕਲਾਸ ਸਟੇਡੀਅਮ ਨੂੰ, ਜਿਹੜਾ ਭਾਰਤ ਦੇ ਟੌਪ ਦੇ 5 ਉਹਨਾਂ ਚੋਂ ਆਉਂਦਾ ਹੋਵੇ, ਦੁਨੀਆ ਦੇ ਟੌਪ 10 ਉਹਨਾਂ ਚੋਂ ਆਉਂਦਾ ਹੋਵੇ, ਤੁਸੀਂ ਉਹਨੂੰ ਬਾਹਰ ਕਰੀ ਜਾਂਦੇ ਹੋ। ਸੋ ਜਿਹੜਾ ਵਰਲਡ ਲੈਵਲ ਦਾ ਸਟੇਡੀਅਮ ਹੋਵੇ ਤੁਸੀਂ ਉਹਨੂੰ ਬਾਹਰ ਕਰੀ ਜਾਂਦੇ ਹੋ।
ਤੇ ਧਰਮਸ਼ਾਲਾ ਵਾਲੇ ਨੂੰ ਤੁਸੀਂ ਜਿਵੇਂ ਮਾਨਤਾ ਦੇ ਰਹੇ ਹੋ, ਇਹਦੇ ਪਿੱਛੇ ਫਿਰ ਤਾਂ ਰਾਜਨੀਤੀ ਨਜ਼ਰ ਆਉਂਦੀ ਹੈ ਤੁਹਾਡੀ। ਜੀ ਤੋ ਇਸ ਲਈ ਉਹ ਕਹਿੰਦੇ ਕਿ ਮੈਨੂੰ ਦੁੱਖ ਹੋਇਆ, ਮੈਂ ਵੀ ਸੰਪਰਕ ਸਾਧਾਂਗਾ। ਤੋ ਇਹਦੇ ਵਿੱਚੋਂ ਰਾਜਨੀਤਿਕ ਤੌਰ ਤੇ ਨਜ਼ਰ ਆਉਂਦਾ ਕਿ ਜੀ ਕਿ ਕ੍ਰਿਕਟ ਵਰਲਡ ਕੱਪ ਤਾਂ ਹੋਊਗਾ, ਪਰ ਉਹਦੇ ਵਿੱਚੋਂ ਮੋਹਾਲੀ ਪਹਿਲਾਂ ਹੀ ਆਊਟ ਕੀਤਾ ਗਿਆ। ਉਹ ਕਿਵੇਂ ਆਊਟ ਕੀਤਾ ਗਿਆ ਇਹ ਸਾਰਿਆਂ ਨੂੰ ਸਮਝ ਆਉਂਦੀ ਹੈ। ਜੀ ਹੁਣ ਕਈ ਲੋਕ ਆ ਕੇ ਇੱਥੇ ਸਰਕਾਰਾਂ ਦੇ ਪੱਖ ਪੂਰਨਗੇ ਕਿ ਸਰਕਾਰ ਇਹ ਸਰਕਾਰ ਉਹ, ਪਰ ਜਿਵੇਂ ਤੁਸੀਂ ਤਫਸੀਲ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਸਟੇਡੀਅਮਾਂ ਦੇ ਵਿੱਚ ਮੈਚ ਹੋਣੇ ਆ ਮੋਹਾਲੀ ਦੇ ਮੁਕਾਬਲੇ ਕੁਛ ਵੀ ਨਹੀਂ, ਤੇ ਜਿਵੇਂ ਇੱਕ ਅੱਧੇ ਅਧੂਰੇ ਦਾ ਜਿਹੜਾ ਹਵਾਲਾ ਦਿੱਤਾ ਕਿ ਉਹ ਅੱਧਾ ਅਧੂਰਾ ਹੈ, ਤੇ ਉਹਦੇ ਵਿੱਚ ਇਹ ਥੋੜਾ ਹੈ ਕਿ ਉਹਦੇ ਚ ਮੈਚ ਕਰਾਉਣਾ ਤੁਸੀਂ ਪਹਿਲੇ 50 ਓਵਰ ਇੱਕ ਚ ਤੇ ਦੂਜੇ 50 ਓਵਰ ਇੱਕ ਚ ਜੀ।